नहीं मुक्का मारो चैलेंज एक्सेप्ट करो चैलेंज एक्सेप्ट आ ले चैलेंज एक्सेप्ट हो गया ਹੁਣ ਇੱਕ ਇੱਕ ਪਾਂਡਾ ਸੀ ਪੱਟਿਆਂ ਦੀ ਕੁੱਤਨੇ ਠੀਕ ਮੈਨੂੰ ਵੀ ਦੇ ਦੇ ਇਹ ਤੁਸੀਂ ਕੀ ਸਾਨੂੰ ਝਠਾਉਣ ਤੇ ਨਹੀਂ ਡੇ ਜੇ ਲੈ ਵੀ ਤੂੰ ਮੈਨੂੰ 50 ਦਿੱਤੀ ਸੀ अस्सलाम वालेकुम कैसे हैं आप सब उम्मीद है कि सारे खैर खरीद नाल होणगे सेहतां तबीयतां ठीक होणगीਆਂ ਤੁਸੀਂ ਕਹਿਣਾ ਭਰਾ ਜੀ ਅੱਜ ਮਾਹੌਲ ਚੇਂਜ ਮਾਹੌਲ ਵਾਕਈ ਚੇਂਜ ਕਿਉਂਕਿ ਅੱਜ ਦਾ ਵਲੌਗ ਸ਼ੁਰੂ ਹੋ ਰਿਹਾ ਪਿੰਡ ਦੇ ਵਿੱਚ ਤੇ ਸੂਰਜ ਨਿਕਲਿਆ ਪਿਆ ਸਵੇਰ कोई 10 बजे का टाइम है नाश्ता वगैरह कर लिया ठीक है तो ये हमारी आ गई है मिब्बू है कि जी जिब्बू है ये क्या है ओए ये तो टूट भी गया ये लो ये तुम्हारा एक ऊपर से उतर गया अले ये जी जिया दे आ गए ने फुल शोल ते बेबे इधर बैठी है बेबे चलिए हम जान दी तैयारियां करिए कि नहीं मैं तो तैयार बैठी हूं चल चलिए तैयार किथों तुझ ते होते हों जी जुत्ती है पाई नहीं तैयार किथों हो गए गुस्सा बीजना मिनट मारो नाश्ता करो चाह चुकी है फिर कर निकल लिया मैं नाश्ता कर लिया ते अखां नु क्या तेरी अखां नहीं खोलदियां दर्द होने लगियां वा ਲੈ ਜੀ ਬੇਬੇ ਦੀਆਂ ਅੱਖਾਂ ਦੁਖਣ ਲੱਗ ਗਈਆਂ ਨੇ ਠੀਕ ਹੈ ਤੇ ਹੁਣ ਬਾਬਾ ਜੀ ਨਿਕਲਦੇ ਆ ਬਸ ਅਜੇ ਜਾਣਾ ਹੈ ਪੱਠੇ ਆਉਂਦੇ ਪਏ ਨੇ ਠੀਕ ਹੈ ਤੇ ਬੇਬੇ ਕਹਿੰਦੇ ਅੱਜ ਪੱਠੇ ਕੁੱਤਰਨੇ ਨੇ ਬੜੀ ਦੇਰ ਹੋ ਗਈ ਮੈਂ ਪੱਠੇ ਨਹੀਂ ਕੁੱਤਰੇ ਟੋਕਾ ਨਹੀਂ ਚਲਾਇਆ ਹੱਥ ਨਾਲ ਅਸੀਂ ਪੱਠੇ ਕੁੱਤਰਨੇ ਨੇ ਅੱਜ ਪੱਠਿਆਂ ਦਾ ਚੈਲੰਜ ਹੋਏਗਾ ਨਹੀਂ ਭਾਈ ਮੇਰੇ ਕੋਲ ਟੁੱਟ ਕੇ ਤੁਰਿਆ ਨਹੀਂ ਜਾਂਦਾ ਤੂੰ ਜਾਣ ਤੇ ਤੇਰਾ ਕੰਮ ਪੱਠਿਆਂ ਦਾ ਪੰਡ ਦਾ ਚੈਲੰਜ ਮੇਰੇ ਮਾਰਦਾ ਕੋਲ ਨਹੀਂ ਹੁਣ ਕੁਝ ਵੀ ਨਹੀਂ ਪੰਡ ਦਾ ਚੈਲੰਜ ਮਾਰਦਾ ਲੈ ਜੀ ਅਸੀਂ ਅੱਜ ਚੈਲੰਜ ਕਰਨਾ ਪੱਠਿਆਂ ਦਾ ਬੇਬੇ ਕੋਲੋਂ ਆਪਾਂ ਪੱਠਿਆਂ ਨਹੀਂ ਕਟਰਾਣੀ ਤੁਸੀਂ ਕਮੈਂਟ ਕਰਕੇ ਦੱਸੋ ਬੇਬੇ ਕੋ ਪੱਠੇ ਕਤਰਾਈ ਜਾਂਦੇ ਨਹੀਂ ਬੇਬੇ ਬੜੀਆਂ ਗੱਲਾਂ ਕੀਤੀਆਂ ਕਹਿੰਦੀ ਮੈਂ ਨਿੱਕੀ ਹੁੰਦੀ ਇੰਨਾ ਕੰਮ ਕਰਦੀ ਸੀ ਇੰਨਾ ਕੰਮ ਕਰਦੀ ਅੱਜ ਬੇਬੇ ਆਈ ਹੈ ਪਿੰਡ ਤੇ ਅੱਜ ਆਪਾਂ ਕਰਾ ਕੇ ਵੇਖ ਲੈਨੇ ਚੈਲੰਜ ਠੀਕ ਹੈ ਉਹ ਤੁਸੀਂ ਹੁਣ ਸਾਰੀ ਉਮਰ ਹੱਥ ਨਾਲ ਮੁੱਕਾ ਮਾਰੋ ਨਹੀਂ ਮੁੱਕਾ ਮਾਰੋ ਚੈਲੰਜ ਐਕਸੈਪਟ ਕਰੋ ਚੈਲੰਜ ਐਕਸੈਪਟ ਆ ਲੈ ਚੈਲੰਜ ਐਕਸੈਪਟ ਹੋ ਗਿਆ ਹੁਣ ਇੱਕ ਇੱਕ ਪਾਂਡਾ ਸੀ ਪੱਠਿਆਂ ਦੀ ਕੁੱਤਨੇ ਠੀਕ ਹੈ ਡਨ ਕਰੀਏ ਐਨੂੰ ਤੇ ਵੇ ਸੋਣੀਏ ਡਨ ਕਰੀ ਓਏ ਲਾਕਾ ਦੇ ਕੋਲ ਮਿਸਰੀ ਹੀ ਬਣ ਕੇ ਬਹਿ ਗਈ ਨਾ ਭਾਈ ਪੱਠਿਆਂ ਸਾਡੇ ਚੈਲੰਜ ਆ ਗਿਆ ਇੱਕ ਇੱਕ ਪੰਡ ਕੁੱਤਰਨੀ ਹੈ ਜਿਹੜਾ ਪਹਿਲੇ ਕੁੱਤਰੇਗਾ ਉਹਨੂੰ ਮਿਲੇਗਾ 1000 ਰੁਪਿਆ ਨਾ ਮੇਰੇ ਲੋ ਸੱਚ ਮੈਨੂੰ ਇੱਦੀ ਮਿਲੀ ਏ ਤਾਂ ਮੈਂ ਖਾਇਆ ਨਹੀਂ ਮੈਨੂੰ 50 ਰੁਪਏ ਇੱਦੀ ਮਿਲੀ ਆਇਸ਼ਾ ਲੋ ਜ਼ੈਨ ਇੱਧਰ ਆ ਯਾਰ ਜ਼ੈਨ ਇੱਦੀ ਤੇ ਦੇ ਦੇ ਮੈਨੂੰ ਜ਼ੈਨ ਵੱਲੋਂ ਇੱਦੀ ਰਹਿ ਗਈ ਮੇਰੀ ਠੀਕ ਹੈ ਇੱਕ ਬੰਦੇ ਵੱਲੋਂ ਮੈਨੂੰ ਇੱਦੀ ਮਿਲ ਗਈ ਹੈ ਬਾਕੀਆਂ ਲਈ ਹੌਲੀ ਹੌਲੀ ਉਹਨੂੰ ਇਕੱਠੀ ਕਰਦੇ ਵੇਖਦੇ ਆ ਕਿੰਨਾ ਕਿ ਈਦ ਦਾ ਮਾਲਗਦਮ ਇਕੱਠਾ ਹੁੰਦਾ ਹੈ ਲਓ ਜੀ ਹੁਣ ਮਾਮੀ ਨੇ ਦੇਣ ਲੱਗੇ ਈਦ ਮਾਮੀ ਕੋਈ ਈਦ ਬੜੀ ਮੰਗ ਲਈ ਮਾਮੀ ਕਹਿੰਦੀ ਆ ਜਾ ਪੁੱਤਰ ਮੈਂ ਦੇਣੀ ਹੁਣ ਦੇਖੋ ਕਿੰਨੀ ਈਦ ਲੱਭਦੀ ਹੈ ਪਲਾਗ ਜਾਂਦਾ ਪਤਾ ਹੁਣ ਦੇ ਦਿਓ ਈਦ ਤੂੰ ਮੈਨੂੰ ਕੀ ਕਿਹਾ ਸੀ ਭਲਾ ਮੈਂ ਕਿਹਾ ਸੀ ਈਦ ਹੋਣੀ ਚਾਹੀਦੀ ਚਾਹੇ 10 ਰੁਪਏ ਦੇ ਦਿਓ ਜਿੰਨੀ ਮਰਜ਼ੀ ਹੋਵੇ ਈਦ ਹੋਣੀ ਚਾਹੀਦੀ ਹੈ ਈਦ ਦੇ ਵਿੱਚ ਕੋਈ ਬਹੁਤੇ ਜ਼ਿਆਦਾ ਨਹੀਂ ਹੁੰਦਾ ਠੀਕ ਹੈ ਬਸ ਈਦ ਦਿਓ ਪੱਕੀ ਗੱਲ ਹੈ ਨਾ ਪੱਕੀ ਗੱਲ ਕਹਿ ਮੈਂ ਆਣੀ ਜਗ੍ਹਾ ਹਾਂ ਕਹਿ ਆ ਲੈ 10 ਰੱਖ ਲੈ ਨਵੇਂ ਵਾਪਸ ਕਰ ਇਹੀ ਗੱਲ ਹੋਈ ਤੂੰ ਕਿਹਾ ਭਾਵੇਂ 10 ਦਿਓ ਈਦ ਦਿਓ ਤੇ 90 ਵਾਪਸ ਕਰ ਲੈ ਹੁਣ ਮੈਂ 90 ਖੁੱਲੇ ਕਿੱਥੇ ਲਿਆਵਾਂ ਲੈ ਤੁਸੀਂ ਇੰਜ ਕਰੋ ਨਹੀਂ ਤੁਸੀਂ ਇੰਜ ਕਰੋ 90 ਰੁਪਏ ਆਧਾਰ ਕਰ ਲਓ ਠੀਕ ਹੈ ਨਹੀਂ ਉਧਾਰ ਵਾਲਾ ਕੰਮ ਨਹੀਂ ਹੈ ਲੈ ਤੁਸੀਂ 10 ਵੀ ਨਾ ਦਿਓ ਲੈ ਲਓ ਤੁਸੀਂ ਹੈ ਨਹੀਂ ਤੁਸੀਂ ਹੈ ਖੁੱਲੇ ਆ ਲੈ 10 ਵਾਪਸ ਕਰ ਲੋ ਜੀ 10 ਰੁਪਏ ਈਦ ਲੱਭ ਗਈ ਆਪਾਂ ਨੂੰ ਆ ਲੈ ਪੁੱਤਰ ਤੇਰੀ ਈਦ ਆ ਲੈ ਈਦ ਹੁੰਦੀ ਹੁੰਦੀ ਭਾਈ ਈਦ ਜਿਹੜੀ ਈਦ ਹੁੰਦੀ ਹੈ ਲੈ ਵੀ 10 ਆਏ 10 ਹੀ ਚਲੇ ਮੇਰਾ ਵੀ ਲਾਮਾ ਲੱਥ ਗਿਆ ਹੁਣ ਤੂੰ ਮੈਨੂੰ ਨਹੀਂ ਕਹਿਣਾ ਕਿ ਸਾਨੂੰ ਈਦ ਨਹੀਂ ਦਿੱਤੀ ਠੀਕ ਹੈ ਨਾ ਹੁਣ ਤੂੰ ਨਹੀਂ ਕਹਿਣਾ ਕਿ ਸਾਨੂੰ ਈਦ ਨਹੀਂ ਦਿੱਤੀ ਆ ਲੋ ਮੈਨੂੰ ਵੀ ਦੇ ਦੋ ਇਹ ਤੁਸੀਂ ਕੀ ਸਾਨੂੰ ਝਠਾਉਣ ਤੇ ਨਹੀਂ ਡੇ ਜੇ ਮੈਂ ਹੁਣ ਨਿਆਣੀ ਆ ਮੈਂ 60 ਆ ਵੇਖੋ ਕਿੰਨੇ ਦਿੱਤੇ ਨੇ ਗੱਲ ਕਰਾਂਗੇ ਇਹ 60 ਰੁਪਏ ਅੱਗੇ ਮੇਰੇ ਕੋਲ ਲਏ ਸੀ ਧਾਰੇ ਮਾਮੀ ਨੇ ਧਾਰੇ ਲਏ ਸੀ ਮੇਰੇ ਕੋਲ ਅੱਗੇ ਭਾਈ ਨੂੰ ਅੱਗੇ ਤੁਸੀਂ 50 ਰੁਪਏ ਇੱਦੀ ਦਿੱਤੀ ਆ ਮੈਂ 50 ਰੁਪਏ ਇੱਦੀ ਦਿੱਤੀ ਤਾਂ ਵਾਪਸ ਦਿਓ ਈਦੀ ਦਿਓ ਨਹੀਂ ਈਦੀ ਨਹੀਂ ਦੇਣੀ ਹੈ ਸਬੂਤ ਕੈਮਰਾ ਨਹੀਂ ਸੀ ਚੱਲਦਾ ਉਸ ਟਾਈਮ ਕੈਮਰਾ ਬੰਦ ਸੀ ਉਸ ਟਾਈਮ ਕੈਮਰਾ ਬੰਦ ਸੀ ਨਹੀਂ ਅੱਲਾ ਈਦ ਹੁੰਦੀ ਹੈ ਈਦ ਮੈਂ ਲੈ ਨਾ ਭਾਈ ਮੈਂ ਨਹੀਂ ਇੰਨੀ ਕੀ ਥੋੜੀ ਲੈਣੀ ਅਸੀਂ ਵੀ ਤੁਸੀਂ ਝਠਾਉਣ ਦੇ ਜਿਹੜੀ ਸਿਖਾਰੀ ਦੀ ਦੇ ਕੇ ਉਹ ਥੋੜੀ ਸੀ ਨਹੀਂ ਪਹਿਲਾਂ ਹੁਣ ਮੈਂ ਲੈ ਘਰ ਵਾਲੀ ਦੀ ਕਿੱਥੇ ਉਹ ਤੁਸੀਂ ਐਵੇਂ ਵਲੌਗ ਬਣਾਤਾ ਹੁੰਦਾ ਸਬੂਤ ਦਿਓ ਸਾਨੂੰ ਕਿੱਥੇ ਈਦੀ ਦਿੱਤੀ ਸਾਨੂੰ ਦਿਓ ਸਬੂਤ ਦਿਓ ਨਹੀਂ ਤੁਸੀਂ ਵੀ ਦਿਓ ਸਬੂਤ ਨਹੀਂ ਇਹਨਾਂ ਨੇ ਵਲੌਗ ਚ ਲਾਇਆ ਬਸ ਐਵੇਂ ਇਹਨਾਂ ਨੇ ਐਵੇਂ ਵਲੌਗ ਦੇ ਵਿੱਚ ਲਾਤਾ ਮਾਮੂ ਨੇ ਕਹਿੰਦੇ ਈਦ ਦੇ ਕੇ ਈਦ ਕੋਈ ਨਹੀਂ ਦਿੱਤੀ ਮੈਂ ਮੇਰੇ ਕੋਲ ਲੈ ਕੇ ਮੈਨੂੰ ਸਬੂਤ ਨਹੀਂ ਦੇਣ ਲੈ ਤੁਸੀਂ ਮੇਰੀ ਚੀਜ਼ ਮੇਰੇ ਖਿਲਾਫ ਹੋ ਗਈ ਭਾਈ ਝੂਠ ਹੁਣ ਮੈਨੂੰ ਵੱਡਾ ਭਰਾ ਹੈ ਹੁਣ ਤੇ ਦਿੱਤੀ ਭਾਈ ਦੀ ਦਿਲ ਖੁਸ਼ ਕਰ ਦੇ ਹੁਣ ਤੇ ਮੈਂ ਦਿੱਤੀ ਸੀ ਮੇਰੇ ਪੈਰ 'ਚ ਜੁੱਤੀ ਵੀ ਪਾਈ ਹੋਈ ਆ ਇੱਧਰ ਨੂੰ ਕਰ ਲੈ ਫੜ ਫੜਾ ਇਹਨੂੰ ਈਦ ਪੂਰਾ ਹੱਥ ਨੂੰ ਲੋੜ ਚਲੋ ਜਾ ਕੇ ਹਾਂਜੀ ਇੱਕ ਮਿੰਟ ਅੱਲਾ ਮਾਫ ਕਰੇ ਤੇ ਭਾਈ ਪਤਾ ਕੀ ਕਹਿੰਦੇ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈ ਨਹੀਂ ਇੱਕ ਮਿੰਟ ਮੈਂ ਦਿੰਦਾ ਯਾਰ ਲੈ ਵੀ ਤੂੰ ਮੈਨੂੰ 50 ਦਿੱਤੀ ਸੀ ਨਾ ਆ ਲੈ ਮੈਂ ਦੋ ਨੋਟ ਕਰ ਦਿੱਤੇ ਇੱਕ ਨੋਟ ਮਿਲਿਆ ਸੀ ਤੈਨੂੰ ਮੈਂ ਹੁਣ ਦਿੱਤੀ ਈਦੀ तो जिन्नी भी ईदी सी भाई नहीं 10 दूसरी नहीं ना हाँ आपने भी लेनी ले भी साड़ी जिया भी आ गई जिया भी कहती ईदी लेनी है जी जिया आपने भी ईदी लेनी है कितनी ईदी लेनी है ਅੱਲਾ ਫੜ ਹੋਰ ਈਦ ਲੈ ਲੈ 10 ਰੁਪਏ ਤੇਰੇ 10 ਰੁਪਏ ਮੁੰਡਿਆਂ ਦੀ ਨਹੀਂ ਹੁੰਦੀ ਨਹੀਂ ਮੁੰਡਿਆਂ ਦੀ ਨਹੀਂ ਹੁੰਦੀ ਨਹੀਂ ਤੈਨੂੰ ਦਿੱਤੀ ਹੈਗੇ ਛੱਡ ਦੇ ਉਹ ਨੋਟ ਪਾੜ ਜਣਾ ਨੋਟ ਛੱਡ ਦੇ ਨੋਟ ਪਾੜ ਜਣਾ ਨਹੀਂ ਇਹ ਤੇਰੀ ਦੀ ਉਹ ਫੜ ਤੇ ਸਹੀ ਨਾ ਉਹ ਫੜ ਤੇ ਸਹੀ ਤੈਨੂੰ ਦੱਸਦਾ ਹੋਰ ਦਿਨਾ ਤੈਨੂੰ ਆ ਵਾਸਤੇ ਫੜ ਆ 10 ਤੇਰੀ ਦੀ ਠੀਕ ਹੈ ਆ 5 ਤੇਰੇ
ਤੇ ਆ 25 ਤੇਰੇ, ਠੀਕ ਹੈ। ਦੋਵੇਂ ਜਣੀਆਂ ਤੁਸੀਂ 50 ਕਰ ਲੈ। 10 ਵੱਧ ਹੋਣੇ ਆ। ਕਿੰਦੇ ਕੋਲ? ਤੂੰ ਉਹਨੂੰ ਪਹਿਲੇ 10 ਰੁਪਏ ਦਿੱਤੇ। ਉਹਨੂੰ ਨਹੀਂ ਦੇਣੇ 25 ਤੇਰੇ 25 ਉਹਦੇ, ਉਹਨੂੰ ਨਹੀਂ ਦੇਣੇ, ਉਹਨੂੰ 10 ਹੀ ਨੇ। ਆ ਤੁਹਾਡੇ ਦੋਵਾਂ ਦੇ 25 ਸਾਡੇ ਨਾਲ ਤਾਂ ਬੇਈਮਾਨੀ ਹੋਈ। ਕਿਉਂ? ਤੈਨੂੰ ਮੁੰਡਿਆਂ ਦੀ ਇੱਦੀ ਨਹੀਂ ਹੁੰਦੀ, ਮੁੰਡਿਆਂ ਦੀ ਇੱਦੀ ਲੱਭਦੀ ਨਹੀਂ ਹੁੰਦੀ, ਮੁੰਡਿਆਂ ਦੀ ਲੱਭਦੀ ਨਹੀਂ ਹੁੰਦੀ। इसका एक तोड़ के गिरा दिया। हम ये नया ले आएंगे, हम ये नया ले आएंगे। 10 ਰੁਪਏ ਇਹਦੇ ਨਾਲ 15 ਰੁਪਏ ਭਾਂਡੇ ਧੋਂਦੇ। ਮਾਮੂ ਇੱਧਰ ਆ ਜਾ ਜੀ, ਇਸ ਰਸਤਾ ਤੋਂ ਹੁਣ ਬੇਬੇ ਕੋ ਹੋਰੀ ਦੀ ਲੈਣ ਲੱਗੇ ਜਾ। ਵੇਖੋ ਬੇਬੇ ਨੇ ਮੁੱਠਾਂ ਭਰੀਆਂ ਪਈਆਂ ਈਦੀ ਦੀਆਂ। नहीं नहीं आਉਂਦੇ ਲਾ ਫੜ ਮੈਂ ਪੁੱਤ। ਲੈ ਫੜ ਪੁੱਤ ਆ ਲੈ। ਰਹਿਣ ਦੋ ਹੈ। ਚਲੋ ਰਹਿਣ ਦਿਓ ਮਾਂ, ਚਲੋ ਰਹਿਣ ਦਿਓ, ਚਲੋ ਰਹਿਣ ਦਿਓ। ਆਵੇ ਹੱਥ ਬੰਨ ਕੇ ਜੇਬੀ ਚ ਪਾਈ ਜਾਂਦਾ, ਰਹਿਣ ਦਿਓ। ਹੱਥ ਬੰਨ ਕੇ ਜੇਬੀ ਇੰਜ ਕਰੀ ਜਾਂਦਾ। ਜ਼ੈਨ ਉੱਪਰ ਰਹਿਣ ਦੇ, ਜ਼ੈਨ ਉੱਪਰ ਰਹਿਣ ਦਿਓ, ਉੱਪਰ ਰਹਿਣ ਦਿਓ। ਪਪਾ ਨੇ ਦਿੱਤੀਆਂ। ਆ ਲੈ। ਇਹਨੂੰ ਸ਼ਰਮ ਨਹੀਂ ਆਉਂਦੀ, ਇਹਨੇ ਵੀਡੀਓ ਕੈਮਰਾ ਬੰਦ ਹੋਇਆ, ਇਹਨੇ ਖੋਲ ਲੈਣੇ ਤੁਹਾਡੇ ਕੋਲ। ਕਹਿੰਦਾ ਮੈਂ ਜ਼ੈਨ ਕਹਿੰਦਾ ਮੈਂ ਵਿਆਹ 'ਚ ਸਲਾਮੀਆਂ 'ਚ ਪੈਸੇ ਆ ਪਾ ਕੇ ਬਹੁਤੇ ਪੈਸੇ ਲਿਆ ਦੇ। ਮੇਰੀ ਪੁੱਤੀ 'ਚ ਮੇਰੀ ਸ਼ੋਅ ਬਣੇ ਵੀ ਆਈ ਸੀ। ਹਾਂ ਜ਼ੈਨ ਤੂੰ ਤਾਂ ਵਿਆਹ ਕਰਾ, ਤੂੰ ਵਿਆਹ ਕਰਾ ਜ਼ੈਨ। 10,000 ਤੈਨੂੰ ਸਲਾਮੀ ਮੇਰੇ ਵੱਲੋਂ। ਜਾ ਹੁਣੇ ਹੀ ਓਪਨ ਚੱਲ ਵਿਆਹ ਕਰਾ। 1 ਸਾਲ ਦੇ ਵਿੱਚ ਵਿਆਹ ਕਰਾ। 10,000 ਸਲਾਮੀ, 50,000 ਸਲਾਮੀ 1 ਸਾਲ ਦੇ ਵਿੱਚ ਜੇ ਤੂੰ ਵਿਆਹ ਕਰਾਵੇਂ। 50,000 ਦੇ ਚੱਕਰ ਵਿੱਚ ਜ਼ਹਿਨ 50,000 ਸਲਾਮੀ ਤੈਨੂੰ ਮੇਰੇ ਵੱਲੋਂ 1 ਸਾਲ ਦੇ ਵਿੱਚ ਵਿਆਹ ਕਰਾ। ਓਪਨ ਚੱਲ। ਲੋ ਜੀ ਪਰੋਣੇ ਤੁਰ ਪਏ ਨੇ ਸਾਰੇ ਲੈਣ ਸੇ। ਨਹੀਂ ਤੁਸੀਂ ਬੈਠ ਕੇ ਵੜੀ ਜਾਂਦੇ ਜੀ, ਬੈਠ ਕੇ ਕੀ ਕਰਨਾ? ਹੁਣ ਪਰੋਣੇ ਨੂੰ ਜਿਹੜਾ ਨਾ ਰੁਖਸਤ ਕਰ ਦੀ ਇੱਕ ਵਾਰੀ। A few moments later. ਜੀ ਇਹ ਆਪਣਾ ਆ ਗਿਆ ਮਾਲ ਦਾ ਵੰਡਾ ਛੰਡਾ, ਠੀਕ ਹੈ। ਕਿਹੜਾ ਵੰਡਾ ਕਿਹੜਾ ਵਾ ਭਲਾ? ਪੱਠੇ ਛੱਠੇ ਲਿਆ ਕੇ ਮੁੰਡੇ ਨੂੰ ਕੁੱਤੇ ਛੱਡੇ ਨੇ। ਪੰਜਾਬ ਵੰਡਾ ਕਿਹੜਾ ਵੰਡਾ? 5 ਨੱਤ। ਇਹ ਕੀ ਵਾਵਾ ਚੰਗਾ। ਕਿੰਨੇ ਬੋਰੇ ਆ ਗਏ? ਜੇ ਬਹੁਤੇ ਆ ਤੇ 2 ਇੱਥੇ ਰੱਖ ਲਓ, ਬਾਕੀ ਅੰਦਰ ਰੱਖ ਲਓ। ਤੇ ਇਹ ਬਾਬਾ ਜੀ ਆ ਗਿਆ ਆਪਣਾ ਸਾਂਢ ਡਰੀ ਜਾਂਦਾ, ਠੀਕ ਹੈ। ਇਹ ਰਾਜੂ ਜਿਹੜਾ ਰਾਜੂ ਅਗਲਾ ਜਿਹੜਾ ਨਾ ਮਸਤੀਆਂ ਮਾਰ ਕੇ ਸੁੱਤਾ ਪਿਆ। ਇਹ ਸਾਰਾ ਮਾਲ ਹੈ, ਬਸ ਇੰਨਾ ਕੁ ਹੈ, ਲਿਮਟਿਡ ਜਿਹਾ। ਬੱਕਰੀਆਂ ਕਿੱਧਰ? ਬੱਕਰੀਆਂ ਉਧਰ ਬੰਨੀਆਂ ਵਾ। ਹਾਂ ਇਮਰਾਨ, ਬੱਕਰੀਆਂ ਉਧਰ ਹੈ। ਬੱਕਰੀਆਂ ਇੱਕ ਪਰਲਾ ਹੱਥਾ ਆਪਣਾ ਗਰਾਊਂਡ ਦੇ ਸਾਹਮਣੇ। ਸ਼ਾਇਦ ਜਿਹੜੇ ਸ਼ੁਰੂ ਤੋਂ ਵਲੌਗ ਵੇਖਦੇ ਨੇ ਉਹਨਾਂ ਨੇ ਵੇਖਿਆ ਹੋਵੇ ਪੁਰਾਣੇ ਵਲੌਗਸ ਦੇ ਅੰਦਰ। ਉਧਰ ਹੱਥਾ ਆਪਣਾ ਗਰਾਊਂਡ ਦੇ ਸਾਹਮਣੇ, ਬੱਕਰੀਆਂ ਉਧਰ ਬੰਨ੍ਹਦੀਆਂ। ਅੱਗੇ ਬੱਕਰੀਆਂ ਇੱਧਰ ਹੁੰਦੇ ਸੀ, ਉਧਰ ਹੁੰਦੇ ਸੀ। ਹੁਣ ਉਧਰ ਜਿਹੜਾ ਨਾ ਛਾਂ ਕੋਈ ਨਹੀਂ, ਕਿੱਕਰ ਛਕਾ ਦਿੱਤੀ ਸੀ। ਐਤਕੀ ਉਧਰ ਕਿੱਕਰ ਦਾ ਬੂਟਾ, ਇੱਥੇ ਨਿੰਮ ਹੈ। ਇਹ ਮਾਸ਼ਾਅੱਲਾ ਬੜੀ ਵੱਡੀ ਨਿੰਮ ਹੈ। ਇਹ ਜਿੰਨੀ ਨਿੰਮ ਬਾਹਰ ਹੈ ਨਾ, ਹੁਣ ਇਹਦੇ ਤੋਂ ਜ਼ਿਆਦਾ ਨਿੰਮ ਥੱਲੇ ਨੂੰ ਪਿੱਛੀ ਹੈ। ਇਹ ਜਦੋਂ ਅਸੀਂ ਛੋਟੇ ਸੀ ਨਾ, ਹੁਣ ਜਿਹੜਾ ਨਿੰਮ ਦਾ ਉਹ ਮੋਢੇ ਨਾਲ ਜਿਹੜਾ ਜ਼ਮੀਨ 'ਤੇ ਲੱਗਿਆ ਹੋਇਆ, ਇਹ ਕੋਈ ਮੇਰੇ ਤੋਂ ਇੰਨਾ ਉੱਚਾ ਸੀ ਕੋਈ ਨਾ, ਠੀਕ ਹੈ। ਤੇ ਇਹ ਇੰਨਾ ਹੀ ਪਹਿਲੇ ਦਾਦੇ ਉਹਨਾਂ ਨੇ ਜਦੋਂ ਪਹਿਲੇ ਭਰਤੀ ਪਾਈ ਉਦੋਂ ਨੱਪਿਆ। ਫਿਰ ਅਸੀਂ ਜਦੋਂ ਦੁਬਾਰਾ ਭਰਤੀ ਪਾਈ ਫਿਰ ਇੰਨਾ ਫਿਰ ਨੱਪਿਆ। ਫਿਰ ਜਦੋਂ ਪੱਕਾ ਕੀਤਾ ਇਹ ਮੇਰੇ ਕੋਈ ਇੰਨੀ ਨਹੀਂ ਜਿਹੜੀ ਨਾ ਭਰਤੀ, ਕੋਈ 4-4 ਫੁੱਟ ਉਦੋਂ ਭਰਤੀ ਪਾਈ। ਨਿੰਮ ਵਿਚਾਰੀ ਉਹਨੀ ਥੱਲੇ ਨੱਪੀ ਗਈ। ਨਿੰਮ ਦਾ ਜਿਹੜਾ ਛੱਜੇ ਵਾਲਾ ਡਾਹਨ ਹੈ ਨਾ, ਜਿੱਥੇ ਸਾਰੇ ਡਾਹਨ ਬਣਦੇ, ਹੁਣ ਇਹ ਰਹਿ ਗਏ ਨੇ। ਬਾਕੀ ਜਿਹੜਾ ਸਿੱਧਾ ਸਟ੍ਰੇਟ ਮੋਡ ਸੀ, ਉਹ ਘੱਟ ਤੋਂ ਘੱਟ ਸਟ੍ਰੇਟ ਮੋਡ ਜਿਹੜਾ ਨਾ, ਇਹ ਛੱਤ ਜਿਹੜਾ 10 ਫੁੱਟ ਥੱਲੇ ਨੂੰ ਪੀਚਾ ਆ। ਅੰਦਰ ਖਰਾਲੀ ਪਰਾਲੀ ਕਹਿਣ ਡਿਆ, ਖੋਰੀ ਸ਼ੋਰੀ ਖਿਲਰੀ ਪਈ ਸਾਰੀ। ਬਸ ਹੁਣ ਜਾਣ ਦਾ ਟਾਈਮ ਹੋਇਆ ਪਿਆ ਆਪਣਾ, ਠੀਕ ਹੈ। ਹੁਣ ਨਿਕਲਣਾ। ਲੈ ਜੀ ਮੋਟਰਸਾਈਕਲ ਦਾ ਸ਼ੂਰਾ ਭੰਨਿਆ ਪਿਆ। ਇੱਕ ਦਿਨ ਨਾ ਜਿੱਦਣ ਮੈਂ ਅੱਗੇ ਆਇਆ ਨਾ, ਉਦੋਂ ਮੱਝ ਖੁੱਲ ਗਈ ਸੀ ਆਪਣੀ, ਤੇ ਮੱਝ ਆਈ ਤੇ ਮੱਝ ਨੇ ਮੋਟਰਸਾਈਕਲ ਵੀ ਸੁੱਟਿਆ। ਹੋਰ ਉਧਰ ਮੰਜੇ ਦਾ ਪਾਵਾ ਭੰਨਿਆ ਤੇ ਪੱਠੇ ਛੱਟੇ ਵੀ ਖਰਾਬ ਕੀਤੇ ਨੇ। ਖੁੱਲ ਗਈ ਕਿਹੜੀ ਮੱਝ ਖੁੱਲੀ ਸੀ, ਜਿਹੜੀ ਨਵੀਂ ਲਿਆਂਦੀ ਸਰਦੀਆਂ 'ਚ। ਇਹ ਜਿਹੜੀ ਸੈਂਟਰ 'ਚ ਬੰਨੀ ਹੈ, ਇਹ ਖੁੱਲੀ ਸੀ ਇੱਕ ਦਿਨ। ਮੋਟਰਸਾਈਕਲ ਸੁੱਟ ਕੇ ਨੇ ਮੋਟਰਸਾਈਕਲ ਭੰਨਿਆ ਉਦੋਂ। ਉਸ ਤੋਂ ਬਾਅਦ ਇਹਨੇ ਮੰਜਾ ਖਲੋਤਾ, ਇੱਥੇ ਮੰਜੇ ਦਾ ਪਾਵਾ ਭੰਨਿਆ। ਉਹ ਦਿਨ ਇਹਨੇ ਵਾਵਾ ਨੁਕਸਾਨ ਕੀਤਾ। ਉਹ ਮੋਟਰਸਾਈਕਲ ਦੇ ਸ਼ੂਰੇ ਭੰਨੇ ਨੇ। ਮਾਸ਼ਾਅੱਲਾ ਜੀ ਚੈੱਕ ਕਰੋ, ਕਣਕਾਂ ਸਾਡੇ ਹੋ ਗਈਆਂ ਨੇ ਪੀਲੀਆਂ। ਬਸ ਹਫਤੇ ਬਾਅਦ ਪੂਰੇ ਜਿਹੜਾ ਨਾ ਵਾਢੀ ਬਹਿ ਜਾਣਾ ਕੰਮ। ਇਹ ਚੈੱਕ ਕਰੋ ਕਣਕ ਮਾਸ਼ਾਅੱਲਾ ਪੱਕਣ ਦੇ ਤਿਆਰ। ਹਰ ਕਣਕ ਤਕਰੀਬਨ ਉਹਨੇ ਹਰਿਆਲੀ ਕਣਕ ਨੇ ਖਤਮ ਕਰ ਛੱਡੀ ਹੈ। ਤੇ ਹੁਣ ਕਣਕ ਜਿਹੜਾ ਨਾ ਮੋਸਟਲੀ ਕਣਕ ਪੀਲੀ ਹੱਦ ਤੱਕ ਹੋ ਚੁੱਕੀ ਹੈ। 1 hour later. अस्सलाम वालेकुम जी। लो जी आप पहुंच गए घर, ठीक है। घर शहर पहुंच गए बाबा जी। तो बड़ी ज़्यादा गर्मी हुई पी, इंतहा दी गर्मी हुई पी अज। तो ਇੰਨੀ ਕੁ ਜ਼ਿਆਦਾ ਗਰਮੀ ਹੈ ਨਾ, ਅੰਦਰ ਵੜਿਆ ਤਾਂ ਇੱਥੇ ਇੰਝ ਜਿਵੇਂ ਕੋਈ ਏਸੀ ਛੱਡਿਆ ਹੁੰਦਾ, ਜਿਵੇਂ ਕੋਈ ਵਿਲਾਇਤੀ ਜਿਹੜਾ ਨਾ ਤੁਰਕਿਸ਼ ਏਸੀ ਕੋਈ ਚਲਾਇਆ ਹੁੰਦਾ। ਠੰਡ ਹੋ ਗਿਆ ਕੰਮ। ਤੇ ਹੁਣ ਸਭ ਤੋਂ ਪਹਿਲੇ ਆਪਾਂ ਲਾਈਏ ਟੁੱਬੀ ਲਾ ਕੇ ਤੇ ਫਿਰ ਪੜੀਏ ਨਮਾਜ਼। ਤੇ ਫਿਰ ਕੋਈ ਸੋਚਦੇ ਅੱਗੇ ਜ਼ਿੰਦਗੀ ਦਾ ਕੀ ਦਰਮਦਾਰ ਹੈ ਤੇ ਕੀ ਕਾਰੋਬਾਰ ਹੈ। ਇੱਦਾਂ ਲੁੱਟੀਆਂ ਨੇ, ਸ਼ਾਪਿੰਗਾਂ ਤੇ ਬਣਦੀਆਂ ਨੇ ਨਾ। ਫਿਰ 50 ਰੁਪਏ ਇੱਦੀ ਲੁੱਟੀ ਮਾਮੀ ਕੋਲੋਂ, ਠੀਕ ਹੈ। ਤੇ ਬੇਬੇ ਅਮੀਰ ਬੇਬੇ ਜਿਹੜੀ ਇਹ ਔਰਤ ਹੈ ਨਾ, ਔਰਤ ਇਹਨੇ ਬਹੁਤ ਪੈਸਾ ਕਮਾਇਆ ਇੱਦਾਂ ਦੇ ਉੱਤੇ, ਬਹੁਤ ਇੱਦਾਂ ਲੁੱਟੀਆਂ ਨੇ। ਮੈਨੂੰ ਸਗੋਂ ਦੂਣੇ ਦੇਣੇ ਪਏ ਆ ਇੰਨੀਆਂ ਇੱਦਾਂ ਲੁੱਟੇ। ਉਹ ਯਾਰ ਦੇਣੇ ਨਹੀਂ ਕਿੰਨੇ ਹੁੰਦੇ, ਇਹ ਵੇਖੀ ਤਾਂ ਆਏ ਕਿੰਨੇ ਨੇ। ਦੇਣੇ ਛੱਡ ਦਿਓ, ਉੱਥੇ ਲੱਗਦੇ ਰਹਿੰਦੇ ਜ਼ਿੰਦਗੀ 'ਚ। ਜੇ ਪਹਿਲੀ ਕਰਵਾ ਦਿੱਤੀ ਤੂੰ, ਉਹ ਤੇ ਲੱਗਦੇ ਨਹੀਂ। ਵੇਖੀ ਤਾਂ ਆਏ ਕਿੰਨੇ ਨੇ। ਆਏ ਉਹ ਹੋਣਗੇ ਤਾਂ ਫੇਰ ਹੀ ਪਤਾ ਲੱਗਣਾ ਹੈ ਨੇ। ਮੇਰਾ ਕੰਮ ਸੁਧਰਾ ਸਹੀ ਲੱਗਿਆ। ਮੈਂ ਉਹਨਾਂ ਕੋਈ ਦੀ ਲਈ, ਉਹਨਾਂ ਨੇ ਮੋੜ ਦਿੱਤੀ, ਉਹਦੇ ਕੋਲ ਲਈ ਉਹਨੂੰ ਦੇਤੀ, ਉਹਦੇ ਕੋਲ ਉਹਨੇ ਦੇ ਲਿਆ। ਬਾਲ ਵੀ ਭਗਤਾ ਤੇ ਖੁਸ਼ ਕਰਤਾ ਨਿਜ਼ਾਮ ਹੈ। ਮੈਨੂੰ ਤਾਂ ਦੂਰੀ ਦੇਣੀ ਪੈ ਗਈ ਈਦ।
ਲੋ ਜੀ ਮਾਂ ਜੀ ਨੂੰ ਆ ਗਈ ਇੱਕ ਅਰਜੈਂਟ ਸ਼ਾਦੀ ਦੀ ਦਾਵਤ ਤੇ ਬੇਬੇ ਬਾਬਾ ਜੀ ਹੁਣ ਮਾਰ ਰਹੀਆਂ ਤਿਆਰੀਆਂ ਸ਼ਹਿਰੀ। ਬੇਬੇ ਕਹਿੰਦੀ ਮੈਂ ਹੁਣੇ ਅਰਜੈਂਟ ਐਸੇ ਟਾਈਮ ਜਾਣਾ, ਸਿਖਰ ਦੁਪਹਿਰ ਦਾ ਟਾਈਮ ਹੈ ਇਸ ਟਾਈਮ ਬਾਹਰ, ਤੇ ਬੇਬੇ ਕਹਿੰਦੀ ਮੈਂ ਜਾਣਾ ਪੁੱਤਰ ਤੇ ਐਸੇ ਟਾਈਮ ਸ਼ੋਪਿੰਗਾਂ ਕਰਕੇ ਆਣੀਆਂ। ਮਾਂ ਜੀ ਨੇ ਲੱਗ ਮਨਾ ਕੀਤਾ ਲੇਕਿਨ ਬੇਬੇ ਕਹਿੰਦੀ ਨਾ ਪੁੱਤਰ ਸ਼ੋਪਿੰਗ ਲਾਜ਼ਮੀ ਹੈ, ਜ਼ਰੂਰੀ ਹੈ, ਕਿਉਂਕਿ ਪਰਸਨ ਨੂੰ ਆ ਗਈ ਬੇਬੇ ਨੂੰ ਇੱਕ ਅਰਜੈਂਟ ਸ਼ਾਦੀ ਕਿੱਥੋਂ ਆਈ ਹੈ ਇਹ ਹੁਣ ਤੁਹਾਨੂੰ ਪਰਸਨ ਨੂੰ ਹੀ ਪਤਾ ਚੱਲੇਗਾ। ਪਰਸਨ ਕਿ ਕੱਲ ਨੂੰ ਮਹਿੰਦੀ ਹੈ, ਕੱਲ ਨੂੰ ਮਹਿੰਦੀ ਹੈ, ਲੈ ਜੀ ਕੱਲ ਨੂੰ ਢੋਲ ਖੜਕ ਰਹੇ ਨੇ, ਫਿਰ ਕੱਲ ਨੂੰ ਤੁਹਾਨੂੰ ਪਤਾ ਚੱਲੇਗਾ ਕਿ ਕਿੰਦੀ ਮਹਿੰਦੀ ਹੈ। ਇਸ ਮਹੀਨੇ ਦੇ ਵਿੱਚ ਬੜੀਆਂ ਸ਼ਾਦੀਆਂ ਨੇ। ਬੇਬੇ ਨੂੰ ਬਾਬਾ ਜੀ ਇੰਨੇ ਕੁ ਜ਼ਿਆਦਾ ਇਨਵੀਟੇਸ਼ਨ ਆ ਗਏ ਨੇ ਨਾ, ਇੰਨੀਆਂ ਤੇ ਬੇਬੇ ਨੂੰ ਅਫਤਾਰੀਆਂ ਹੋਈਆਂ ਨੇ। ਬੇਬੇ ਨੇ ਬਾਬਾ ਜੀ ਹੁਣ ਸਮਾਰਟ ਹੋਇਆ ਨਾ ਅਫਤਾਰੀਆਂ ਕਰ ਕਰਕੇ। ਕਿਉਂ ਅਫਤਾਰੀ ਨਾਲ ਸਮਾਰਟ? ਤੁਸੀਂ ਕਹਿਣਾ ਬੰਦਾ ਕਿਉਂ ਅਫਤਾਰੀ ਨਾਲ ਸਮਾਰਟ? ਇਸ ਤਰ੍ਹਾਂ ਬੇਬੇ ਨੇ ਜਦੋਂ ਸਫ਼ਰ ਕਰਨਾ ਸੀ, ਜਾਣਾ ਆਉਣਾ ਸੀ, ਤੁਰਨਾ ਫਿਰਨਾ ਸੀ, ਖਾਂਦੇ ਪੀਂਦੇ ਅਸੀਂ ਨਹੀਂ ਹੈ, ਅਸੀਂ ਤੋਰਾ ਫੇਰਾ ਚਾਹੁੰਦੇ ਹਾਂ, ਠੀਕ ਹੈ। ਤੇ ਬੇਬੇ ਨੂੰ ਇੰਨਾ ਸਮਾਰਟ, ਹੁਣ ਬੇਬੇ ਨੇ ਸ਼ਾਦੀਆਂ ਖਾ ਕੇ ਬੇਬੇ ਨੂੰ ਇੰਨਾ ਸਮਾਰਟ ਹੈ ਜੀ। ਸਮਾਰਟਨੈਸ ਦਾ ਚੈਲੰਜ ਸਾਡਾ ਹੋ ਗਿਆ ਸ਼ੁਰੂ। ਉੱਠੋ ਚੱਕੋ ਝੋਲੇ ਝੂਲੇ। ਬੇਬੇ ਨੇ ਬਾਬਾ ਜੀ ਮੈਨੂੰ ਸੌਣ ਨਹੀਂ ਦਿੱਤਾ, ਨੀਂਦ ਮੈਨੂੰ ਇੰਨੀ ਜ਼ਿਆਦਾ ਆਈ ਸੀ, ਉਠਾ ਲਿਆ ਬੇਬੇ ਨੇ। ਇਸ ਟਾਈਮ ਇੱਕ ਬਾਰ ਸਿਖਰ ਤੋਪੇ, ਇਸ ਟਾਈਮ ਸਿਖਰ ਤੋਪੇ ਕੋਈ ਇਸ ਟਾਈਮ 4 ਵਜੇ ਦਾ ਟਾਈਮ ਹੈ ਤੇ ਬੇਬੇ ਨੇ ਮੈਨੂੰ ਲਿਆਏ ਉਠਾ। ਹੁਣ ਬਾਬਾ ਜੀ ਬਾਹਰ ਆਪਾਂ ਕੱਢੀਏ ਮਾਰੂਤੀ ਸੁਜ਼ੂਕੀ ਬਾਹਰ ਕੱਢੀ ਤੇ ਚੱਲੀਏ। ਇਹ ਬਾਬੂ ਜੀ ਤੁਹਾਨੂੰ ਅੰਦਰ ਬੈਠੇ ਲੱਗਦਾ ਪਿਆ, ਜੇ ਤੁਸੀਂ ਬਾਹਰ ਨਿਕਲਣਾ ਨਾ, ਤੁਸੀਂ ਬਾਹਰ ਨਿਕਲਦੇ ਕਹਿਣਾ ਹਾਏ ਅੰਮੀ ਗਰਮੀ, ਠੀਕ ਹੈ ਗਰਮੀ ਬਾਹਰ ਇੰਨੀ ਜ਼ਿਆਦਾ ਹੋ ਗਈ ਹੈ, ਤੇ ਤੁਸੀਂ ਉਠੋ ਚੱਕੋ ਆਪਦੇ ਝੋਲੇ ਝੋਲੇ, ਮੈਂ ਫੜਾ ਚਾਬੀਆਂ। ਹੁਣ ਨਿਕਲੇ ਜੀ ਬਾਜ਼ਾਰ ਚਲੀਏ, ਬੇਬੇ ਨੂੰ ਕਰਾ ਦਈਏ ਥੋੜੀ ਬਹੁਤ ਸ਼ੋਪਿੰਗ ਹੈ। ਤੁਹਾਨੂੰ ਪਤਾ ਫਿਰ ਜਿਹੜਾ ਅਸੀਂ ਤੇ ਸਾਦੇ ਬੰਦੇ, ਅਸੀਂ ਕੀ ਸ਼ੋਪਿੰਗਾਂ ਕਰਨੀਆਂ ਹੈ, ਅਸੀਂ ਇਦਾਂ ਉਵੇਂ ਕੱਢ ਲੀਆਂ, ਅਸੀਂ ਇਦਾਂ ਉਵੇਂ ਕੱਢ ਲੀਆਂ ਪੁਰਾਣੇ ਕੱਪੜਿਆਂ 'ਚ। ਅਸੀਂ ਇਹੀ ਧੋ ਲੈਣਾ, ਠੀਕ ਹੈ ਧੋ ਕੀ ਲੈਣਾ, ਸਾਨੂੰ ਇਹੀ ਇਹਨਾਂ ਨੇ ਧੋ ਦੇਣਾ। ਅੱਜ ਵਾਹਤ ਦਿਨ ਹੋਣਾ ਜਿੱਦਣ ਸਾਡੇ ਕਿਉਂ ਬਗੈਰ ਕੱਪੜੇ ਧੁੱਪ ਜਾਣੇ ਨੇ, ਕਿਉਂ ਪਤਾ ਕੱਲ ਨੂੰ ਇਹੀ ਪਵਾ ਦੇਣ। ਮੁੰਡਿਆਂ ਦੀਆਂ ਕਾਹਦੀਆਂ ਇਦਾਂ ਤੇ ਕਾਹਦੇ ਵਿਆਹ ਤੇ ਕਾਹਦੀਆਂ ਸ਼ਬਰਾਤਾਂ ਹੈ, ਇਹ ਸਾਰਾ ਕੁਝ ਤੇ ਇਹਨਾਂ ਮਾਈਆਂ ਦਾ ਨੇ। ਇਹ ਤੇ ਸਿਰਫ ਔਰਤਾਂ ਦੀਆਂ ਇਦਾਂ ਜ਼ਿੰਦਗੀ, ਔਰਤਾਂ ਦੀ, ਮਰਦਾਂ ਦੀ ਕੀ। ਬਸ ਮਰਦ ਸਿਰਫ ਨਾ ਹੁਣ ਰਹਿ ਗਏ ਨੇ ਪੈਸਾ ਕਮਾਉਣ ਵਾਸਤੇ। ਬਸ ਮੈਂ ਮਰਦੋ ਤੁਹਾਡੇ ਨਾਲ ਜੇ, ਠੀਕ ਹੈ, ਤੇ ਤੁਸੀਂ ਮੇਰੇ ਨਾਲ ਹੀ ਰਹਿਣਾ। ਇਹ ਨਾ ਹੋਵੇ ਕਿ ਤੁਸੀਂ ਮੇਰੇ ਖਿਲਾਫ ਹੋ ਜਾਓ। ਸੱਚ ਦੱਸਣਾ ਹੁਣ ਬੰਦੇ ਨੇ ਕਾਹਦੀਆਂ ਦਾ, ਬੰਦੇ ਬਸ ਐਵੇਂ ਨਾ ਘਰ ਦੀਆਂ ਜ਼ਰੂਰੀਆਤਾਂ, ਬਸ ਐਵੇਂ ਰੋਜ਼ੀ ਰੋਟੀ ਪੂਰੀ ਕਰਨ ਤੇ ਲੱਗੇ ਨੇ, ਹੋਰ ਗੱਲ ਕੋਈ ਨਹੀਂ ਹੈ। ਆਈ ਮੈਂ ਆਪ ਹੀ ਡਿੱਗ ਚੱਲਾਂ ਜੀ। ਚੈੱਕ ਕਰੋ ਸਿਖਰ ਧੋਪੇ ਅਜੇ, ਤੇ ਗੋਲਾਂ ਹੁਣ ਈਦ ਦੇ ਦਿਨਾਂ 'ਚ ਇੰਨੀਆਂ ਕੁ ਪੱਕ ਗਈਆਂ ਨੇ ਇਸ ਟਾਈਮ ਤੂਤ। ਮੈਂ ਅਗਰ ਤੁਹਾਨੂੰ ਚੈੱਕ ਕਰ ਸਕਾਂ ਜ਼ੂਮ ਕਰਕੇ, ਆ ਵੇਖੋ ਕਿਵੇਂ ਲਮਕਣ ਡਈਆਂ ਮਾਸ਼ਾਅੱਲਾ। ਤੇ ਇਹ ਥੱਲੇ ਚੈੱਕ ਕਰੋ ਜ਼ਮੀਨ ਵੀ ਕਿਵੇਂ ਕਾਲੀ ਹੋਈ ਪਈ। ਅੱਗੇ ਇੱਕ ਗੋਲ ਨਹੀਂ ਸੀ ਥੱਲੇ ਡੇਗਦੀ। ਇਹ ਸਿਰਫ ਔਰ ਸਿਰਫ ਕਿਉਂ? ਈਦ ਦੀ ਵਜ੍ਹਾ ਤੋਂ। ਨਿਆਣੇ ਹੁਣ ਈਦ ਦੇ ਵਿੱਚ ਪੈਸੇ ਮਿਲੇ ਉਹਨਾਂ ਨੂੰ, ਬਾਹਰ ਦੀਆਂ ਚੀਜ਼ਾਂ ਖਾ ਰਹੇ ਨੇ, ਗੋਲਾ ਨਹੀਂ ਖਾ ਰਹੇ। ਜਿੱਦਾਂ ਉਹਨਾਂ ਕੋਲ ਪੈਸੇ ਮੁੱਕੇ ਫਿਰ ਗੋਲਾਂ ਦੁਆਲੇ ਹੋਣਾ ਉਹਨਾਂ ਨੇ। ਹੁਣ ਨਿਕਲੀਏ ਬਾਹਰ, ਅੱਜ ਮੌਸਮ ਮਾਸ਼ਾਅੱਲਾ ਪਿਆਰਾ ਹੈ, ਮਤਲਬ ਹਵਾ ਹਲਕੀ ਹਲਕੀ ਚੱਲ ਰਹੀ ਹੈ, ਇੰਨੀ ਜ਼ਿਆਦਾ ਗਰਮੀ ਨਹੀਂ। ਲੇਕਿਨ ਇਹ ਯਾਰ ਗੰਦ ਜਿਹਾ ਇੱਥੇ ਬਹੁਤ ਜ਼ਿਆਦਾ ਪਿਆ। ਮੈਂ ਸਫਾਈ ਕਰਾਉਣੀ ਹੈ ਕਿਸੇ ਦੇ, ਤੇ ਨਿੰਮ ਨੇ ਫੋਟ ਸ਼ੁਰੂ ਕਰ ਦਿੱਤੀ। ਹੁਣ ਜਿਹੜੀ ਆ ਡੰਡਾ ਬਣਾ ਛੱਡੀ ਸੀ ਇੱਧਰ ਬਲਾਲ ਭਾਈ ਸਾਹਿਬ ਨੇ, ਤੇ ਇਹ ਜਿਹੜਾ ਨਾ ਇਹਨੇ ਇਹ ਉੱਤੋਂ ਜਿਹੜਾ ਨਾ ਇਹਨੇ ਇਹ ਕੱਢ ਲਿਆ ਪੱਤਾ ਜਿਹਾ। ਲੇਕਿਨ ਉਮੀਦ ਹੈ ਇਹ ਇੱਥੋਂ ਵੀ ਕੱਢ ਲਿਆ ਕਿ ਹੋ ਜਾਏਗੀ ਕੁਛ ਹੱਦ ਤੱਕ। ਬਾਕੀ ਕਲੀਆਂ ਵੀ ਜਿਹੜਾ ਨਾ ਹੁਣ ਡੋਡੀਆਂ ਛੋਡੀਆਂ ਕੱਢ ਰਹੀਆਂ ਨੇ, ਇਹ ਚੈੱਕ ਕਰੋ, ਕਲੀਆਂ ਵੀ ਖਿਲ ਜਾਣੇ ਕੁਛ ਦਿਨ ਬਾਅਦ। ਲੇਕਿਨ ਮਿਰਚਾਂ ਸ਼ਰਚਾਂ ਬਾਕੀ ਹਰੀਆਂ ਨੇ। ਹੁਣ ਬੇਬੇ ਨਿਕਲਾਈ ਬਾਹਰ, ਹੁਣ ਚੱਲੀਏ। ਪਾਰਕ ਸਾਰਾ ਗੁਲਾਬ ਨਾਲ ਭਰਿਆ ਪਿਆ। ਅੱਜ ਤੋਂ ਬੇਬੇ ਤੁਹਾਨੂੰ ਫੁੱਲ ਗਿਫਟ, ਕਿਉਂਕਿ ਹੁਣ ਖਰੀਦਣੇ ਨਹੀਂ ਪੈਣੇ, ਮੁਫਤੀ ਦੇ ਤੋੜਨੇ ਆਪਾਂ। ਨਹੀਂ ਮੈਂ ਤੁਹਾਨੂੰ ਗਿਫਟ ਲਿਆ ਕੇ ਦਵਾਂ। ਸੂਰਜਮੁਖੀ ਵੇਖੋ ਕਿੰਨਾ ਤੁਹਾਡੇ ਦੇ ਜੱਜ ਦਾ ਸੂਰਜਮੁਖੀ ਹੀ ਹੈ, ਵੇਖੋ ਕਿਹੜੇ ਕਿਹੜੇ ਵੱਡੇ ਸਾਹਮਣੇ ਭਰਿਆ ਪਏ ਨੇ। ਥੋੜਾ ਸਾ ਪੈਸਾ ਸ਼ੈਸਾ ਨਿਕਲਵਾ ਲੈ ਯਾਰ। ਮੈਂ ਕਿਹਾ ਉਹ ਜੀ ਸ਼ੋਪਿੰਗ ਆਈਡੀਆਂ ਸੌਖੀਆਂ ਥੋੜ੍ਹੀਆਂ ਦਿਵਾਈਆਂ ਨਹੀਂ, ਹੁਣ ਪੈਸਿਆਂ ਤੇ ਪੈਸਾ ਲਵਾਈ ਜਾ ਰਹੀ ਬੇਬੇ बार। खुल जा सिम के दरवाजे खुल रहे हैं। कार्ड वहाँ हमारा बाहर आ गया, ठीक है। अभी बस हमें चाहिए कैश, गुजारा हो जाएगा इतने के बाद। तो जी ਹੁਣ ਬੇਬੇ ਨੇ ਚਾਦਰਾਂ ਪਸੰਦ ਕਰਨ ਲੱਗੀ ਹੈ, ਬੈੱਡ ਸ਼ੀਟ ਕਰ ਲਈ, ਇਹ ਤਕੀਏ ਇਹਦੇ ਤੇ ਉਹ ਵਾਲੀ ਬੈੱਡ ਸ਼ੀਟ। ਹੁਣ ਆਏ ਕੱਪੜੇ ਲੈਣ ਸੀ ਵੀ ਇੱਥੇ ਬੈੱਡ ਸ਼ੀਟਾਂ ਕਢਾ ਲਈਆਂ ਨੇ ਜੀ। ਹੁਣ ਆ ਗਈ ਕੱਪੜਿਆਂ ਦੀ ਵਾਰੀ। ਤੁਹਾਨੂੰ ਇੱਧਰ ਕੱਪੜੇ ਖਿਲਾ ਲੈਣੇ ਬੇਬੇ ਨੇ, ਇੱਧਰ ਹੈ ਤੈਵਾਂ ਲਾਤੀਆਂ ਤੇ 500 ਸੂਟ ਖਿਲਾ ਲਿਆ। ਇੰਨੇ ਸੂਟ ਲੈ ਕੇ ਤੁਸੀਂ ਕਰਨੇ ਕੀ? ਪੈਸੇ ਤੁਹਾਡੀ ਜੇਬੀ 'ਚ ਹੈ ਨਹੀਂ ਤੇ ਤੁਸੀਂ ਸੂਟ ਤੇ 500 ਖਿਲਾ ਲਿਆ। ਮੇਰੇ ਤੇ ਆਸ ਨਾ ਰੱਖਿਆ ਜੀ, ਮੇਰਾ ਅਕਾਊਂਟ ਅੱਗੇ ਖਾਲੀ ਹੈ। ਐਵੇਂ ਦਾ ਨਹੀਂ ਯਾਰ, ਕੋਈ ਫਰੈਸ਼ ਜਿਹਾ ਦਿਖਾ, ਐ ਤੇ ਨੀਲਾ ਪੀਲਾ ਐਵੇਂ ਦਾ ਨਹੀਂ ਅਸਦ। Later. ਸ਼ੋਪਿੰਗ ਵਗੈਰਾ ਤੇ ਬੇਬੇ ਕਾਫੀ ਜ਼ਿਆਦਾ ਕਰਕੇ ਆ ਗਈ ਸੀ, ਲੇਕਿਨ ਆਉਣ ਤੋਂ ਬਾਅਦ ਮੇਰੀ ਹਾਲਤ ਇੰਨੀ ਕਿ ਜ਼ਿਆਦਾ ਟਾਈਟ ਹੋ ਗਈ ਸੀ ਨਾ, ਕਿਉਂਕਿ ਮੈਂ ਅੱਜ ਸੁੱਤਾ ਬਹੁਤ ਜ਼ਿਆਦਾ ਘੱਟ ਸੀ ਤੇ ਮੈਨੂੰ ਨੀਂਦ ਆਈ ਜਾ ਰਹੀ ਸੀ। ਮੈਂ ਆ ਕੇ ਲੇਟਿਆ ਹੀ ਆ, ਆਉਂਦੇ ਟਾਈਮ ਵੀ ਵਲੌਗ ਦਾ ਯਾਦ ਨਹੀਂ ਰਿਹਾ, ਤੇ ਆ ਕੇ ਲੇਟਿਆ 4 ਵਜੇ ਤੇ ਮੇਰੀ ਅੱਖ ਲੱਗੀ, ਠੀਕ ਹੈ। ਅੱਧਾ ਘੰਟਾ ਮੈਂ ਕੋਈ ਤਕਰੀਬਨ ਸੁੱਤਾ, ਮੈਂ ਉੱਠ ਕੇ ਖਾਣਾ ਸ਼ਾਣਾ ਖਾਦਾ ਹੁਣ। ਤੇ ਇਹ ਬੇਬੇ ਲੈ ਕੇ ਆਈ ਸੀ ਕੱਪੜੇ ਛੱਪੜੇ। ਮੈਂ ਜਿਹੜਾ ਨਾ ਤਕਰੀਬਨ ਤੁਹਾਨੂੰ ਜਿਹੜਾ ਨਾ ਸੁਬਾਹ ਟੈਸਟ ਕਰਵਾਵਾਂਗਾ। ਤੇ ਇੱਧਰ ਬੇਬੇ ਜਿਹੜਾ ਨਾ ਹੁਣ ਬੇਬੇ ਨੇ ਫਿਰ ਅੱਜ ਫੇਨੀਆਂ ਬਣਾ ਛੱਡੀਆਂ ਨੇ। ਆਂਦੇ ਹੋ ਲੈ ਕੇ ਇਸ ਬੇਬੇ ਕਹਿੰਦੀ ਮੈਂ ਜਾਂਦੇ ਈਦ ਦੇ ਉੱਤੇ ਤੇ ਫੇਨੀਆਂ ਖਾਈਦੀਆਂ ਨੇ, ਤੇ ਐਸੀ ਈਦ ਦੇ ਉੱਤੇ ਖਾਧੀਆਂ ਨੇ। ਆਪਣਾ ਇੱਧਰ ਉੱਧਰ ਲੰਘ ਨੂੰ ਗਿਆ ਟਾਈਮ, ਤੇ ਹੁਣ ਬੇਬੇ ਫੇਨੀਆਂ ਲੈ ਕੇ ਆਏ ਸੀ। ਬੇਬੇ ਨੇ ਫੇਨੀਆਂ ਬਣਾਈਆਂ ਨੇ, ਤੇ ਹਮਸਾਇਆਂ ਦੀਆਂ ਪਲੇਟਾਂ ਵਿਚਾਰਿਆਂ ਦੀਆਂ ਜਿੱਦਣ ਮਾਮੂ ਨਹੀਂ ਆਏ ਸੀ ਉਦੋਂ ਦੀਆਂ ਪਲੇਟਾਂ ਆਈਆਂ ਪਈਆਂ ਸੀ। ਬੇਬੇ ਕਹਿੰਦੀ ਪਲੇਟਾਂ ਨੂੰ ਵਾਪਸ ਮੋੜਿਆ, ਤੇਰੀ ਗੱਲ ਚੰਗੀ ਨਹੀਂ ਹੈ ਜੇ ਹੁਣ ਨਾ ਮੋੜੀਆਂ ਤੇ ਤੇਰੀ ਛੱਤ ਰੋਲ ਹੋਇਆ ਨਹੀਂ। ਤੇ ਹੁਣ ਮੈਂ ਕਿਹਾ ਚਲੋ ਹੁਣ ਖਾਲੀ ਹੱਥ ਬੰਦਾ ਬਰਤਨ ਦਿੰਦਾ ਅੱਛਾ ਲੱਗਦਾ। ਤੇ ਇੱਧਰ ਬੇਬੇ ਨੇ ਜਿਹੜਾ ਨਾ ਕੁਛ ਪੈਕ ਕਰ ਦਿੱਤਾ ਮਿੱਠਾ ਸ਼ਿੱਠਾ, ਤੇ ਇਹ ਹੁਣ ਜਾਂਦੇ ਆ ਜਾ ਕੇ ਉਹਨਾਂ ਦੇ ਪਲੇਟਾਂ ਮੋੜ ਦਿੰਦੇ ਆ। ਤੇ ਹੁਣ ਅੱਜ ਵਲੌਗ ਮੇਰੇ ਕੋਲ ਅੱਗੇ ਕੰਟੀਨਿਊ ਨਹੀਂ ਹੋ ਰਿਹਾ, ਘੱਟ ਸੌਣ ਦੀ ਵਜ੍ਹਾ ਤੋਂ ਨਾ ਮੇਰੀ ਤਬੀਅਤ ਬੜੀ ਆਵਾਜ਼ ਆ ਰਹੀ ਹੈ, ਮੈਨੂੰ ਨੀਂਦ ਆਈ ਜਾ ਰਹੀ ਹੈ, ਸੁਸਤੀ ਛਾਈ ਪਈ ਹੈ। ਤੂੰ ਕਹਿਣ ਡਿਆ ਸੀ ਉਧਰ ਆਪਣੇ ਪਲੇਟਾਂ ਘਰ ਨੇ ਮੇਰੀਆਂ ਆ ਗਈਆਂ, ਤੂੰ ਕਿਉਂ ਕੁਛ ਪਾ ਕੇ ਘਰ ਲਈ? ਪੁੱਤਰ ਇਹ ਤਾਂ ਆਪਦੀ ਖੁਸ਼ੀ ਹੁੰਦੀ ਹੈ। ਹਾਂ ਵੇਲਾ ਤਾਨਾ ਮਾਰ ਛੱਡਿਆ, ਇਹ ਤਾਨਾ ਮਾਰ ਛੱਡਿਆ। ਇਹ ਦਿਲ 'ਚ ਜਗ੍ਹਾ ਹੁੰਦੀ ਇਨਸਾਨ ਦੀ। ਤੇ ਸਹੀ ਹੈ ਨਾ। ਹੁਣ ਹੋਰ ਕੁਝ ਨਹੀਂ ਸੀ ਹੈ, ਮੈਂ ਕਿਹਾ ਫਿਰ ਮਿੱਠਾ ਬਣਾਇਆ ਤਾਂ ਤੁਸੀਂ ਇਹੀ ਪੈਕ ਕਰ ਦਿਓ। ਪਹਿਲੇ ਤਾਂ ਮੈਂ ਕਿਹਾ ਵੀ ਹੁਣ ਪਲੇਟਾਂ ਦੇ ਕੇ ਕੀ ਆਣੀਆਂ, ਆਪਾਂ ਜਿੱਦਣ ਕੁਝ ਬਣਾਇਆ ਦੇ ਆਵਾਂਗੇ। ਫਿਰ ਜਿਹੜਾ ਨਾ
ਅੱਗੇ ਮੈਂ ਕਿਹਾ ਆਪਣੀਆਂ ਬੜੀਆਂ ਪਲੇਟਾਂ ਮਾਰੀਆਂ ਤੇ ਹੁਣ ਉਹਨਾਂ ਨੇ ਕਹਿਣਾ ਕਿ ਸਾਡੀਆਂ ਪਲੇਟਾਂ ਮਾਰੀਆਂ ਤੁਹਾਡੀਆਂ ਪਲੇਟਾਂ ਨਹੀਂ ਮਾਰਨੀਆਂ ਚਾਹੀਦੀਆਂ ਇਸ ਵਜ੍ਹਾ ਤੋਂ ਬੇਬੀ ਨੇ पैक कर दिया। मैं जाके देखे तो जी यहाँ करते हैं आज का व्लॉग एंड। वीडियो अच्छी लगी वीडियो लाइक शेयर कमेंट चैनल करना सब्सक्राइब जल्दी नाल अपने जिन्हें 50,000 सब्सक्राइबर करवाओ दोस्तों। अपने 35,000 ते रोक गए ने सिर्फ 15,000 सब्सक्राइबर रहने जल्दी नाल प्यार मोहब्बत दिखाओ 50K सब्सक्राइबर करवाओ तो फिर उस बाद आप जो कोई सोचिए कोई मीटअप शीटअप दा कोई आप भी गल्लां बातां करिए की करते पे सोने इन्नियां देरां कादियां क्यों मां जी ऐसे तरह ही है ना ਬਿਲਕੁਲ हाँ तो फिर आप जो कोई गैदरिंग शैदरिंग करते हैं चैनल जल्दी सब्सक्राइब करो तो वीडियो शेयर करना नहीं भूलना अच्छे अच्छे कमेंट भी करने अल्लाह दे वाले बाय बाय।